ਰਾਜਕਰਮਵੀਰ ਸਿੰਘ ਜੀ ਜਿਹੜੇ ਕੈਲੀਫੋਰਨੀਆ ਦੇ ਵਿੱਚ ਸਪੈਸ਼ਲ ਇਲੈਕਸ਼ਨ ਹੋਈ ਸੀ ਡਿਸਟ੍ਰਿਕਟ 14 ਦੇ ਵਿੱਚ, ਉੱਥੇ ਡਾਕਟਰ ਆਇਸ਼ਾ ਬਹਾਵ ਜਿਹੜੀ ਆ ਉਹ ਵਿਨਰ ਡਿਕਲੇਅਰ ਹੋ ਗਈ ਹੈਗੀ ਆ। ਆਇਸ਼ਾ ਬਹਾਵ ਨੂੰ ਹੁਣ ਤੱਕ ਜਿੰਨੀਆਂ ਵੀ ਕਾਊਂਟ ਹੋਈਆਂ ਹੈਗੀਆਂ ਇਲੈਕਸ਼ਨ ਵੋਟਾਂ 95% ਤੱਕ ਕਾਊਂਟ ਹੋ ਚੁੱਕੀਆਂ ਆ। ਉਹਨੂੰ 53% ਵੋਟਾਂ ਮਿਲੀਆਂ, 51,610 ਤੇ ਮਲੀਸਾ ਹਰਨਾਂਡੇਜ਼ ਨੂੰ ਮਿਲੀਆਂ 47%, 45,598। ਸੋ ਇਹ ਐਰਿਕ ਸਵੈਲਵੈਲ ਵਾਲੀ ਜਿਹੜੀ ਪੋਜੀਸ਼ਨ ਸੀ, ਜਦੋਂ ਐਰਿਕ ਸਵੈਲਵੈਲ ਰਿਜ਼ਾਈਨ ਕਰ ਗਏ, ਉਹਨਾਂ ਦੀ ਜਗ੍ਹਾ ਦੇ ਉੱਤੇ ਸੈਨੇਟਰ ਆਇਸ਼ਾ ਬਹਾਵ ਯੂਐਸ ਕਾਂਗਰਸ ਦੇ ਲਈ ਹੁਣ ਜਿਹੜੀ ਆ ਉਹ ਯੂਐਸ ਕਾਂਗਰਸ ਮੂਵਮੈਂਟ ਹੋਊਗੀ ਜਨਵਰੀ ਤੱਕ। ਨਵੰਬਰ ਦੇ ਵਿੱਚ ਫਿਰ ਜਿਹੜੀ ਇਲੈਕਸ਼ਨ ਹੋਣੀ ਆ, ਕਿਉਂਕਿ ਨਵੰਬਰ 'ਚ ਤਾਂ ਸਾਰੇ ਜਿਹੜੇ ਕਾਂਗਰਸਮੈਨ ਹੁੰਦੇ ਆ ਜਾਂ ਕਾਂਗਰਸ ਵੂਮੈਨ ਆ ਉਹਨਾਂ ਦੀ ਇਲੈਕਸ਼ਨ ਹੁੰਦੀ ਆ, ਤੇ ਤਦੋਂ ਤੱਕ 3-4 ਮਹੀਨਿਆਂ ਦੇ ਲਈ ਡਾਕਟਰ ਆਇਸ਼ਾ ਬਹਾਵ ਜੋ ਆ ਉਹ ਹੁਣ ਕਾਂਗਰਸਮੈਨ ਹੋਊਗੀ ਤੇ ਰਿਪਰੈਜ਼ੈਂਟ ਕਰੂਗੀ ਹੇਵਰਡ ਵਾਲਾ ਜਿਹੜਾ ਏਰੀਆ ਡਿਸਟ੍ਰਿਕਟ 14 ਆ। ਪਹਿਲੀ ਅਫਗਾਨਿਸਤਾਨ ਮੂਲ ਦੀ ਬੀਬੀ ਆ ਜਿਹੜੀ ਕਾਂਗਰਸ ਵੂਮਨ ਬਣਨ ਜਾ ਰਹੀ ਹੈਗੀ ਆ। ਸੋ ਟੱਕਰ ਬਹੁਤ ਹਾਰਡ ਸੀ, ਕਿਉਂਕਿ ਜਿਹੜੇ ਸਪੈਸ਼ਲ ਇੰਟਰਸਟ ਗਰੁੱਪ ਆ ਜਾਂ ਏਪੈਕ ਵਗੈਰਾ, ਉਹਨਾਂ ਨੇ $6 ਮਿਲੀਅਨ ਤੱਕ ਦਾ ਜਿਹੜਾ ਫੰਡਿੰਗ ਆ ਉਹ ਮਲੀਸਾ ਹਰਨਾਂਡੇਜ਼ ਦੀ ਕੀਤੀ ਸੀ। ਜਿਹੜੀ ਡਾਕਟਰ ਆਇਸ਼ਾ ਬਹਾਵ ਆ, ਉਹਨਾਂ ਜਿਹੜੇ ਇੱਦਾਂ ਦੇ ਗਰੁੱਪ ਹੈਗੇ ਆ, ਉਹਨਾਂ ਤੋਂ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਫੰਡਿੰਗ ਨਹੀਂ ਲਈ ਸੀ। ਇਨਡਾਇਰੈਕਟਲੀ ਜਿਹੜੇ ਆ ਹਿੰਦੂ ਅਮਰੀਕਨ ਫਾਊਂਡੇਸ਼ਨ ਜਾਂ ਉਹਨਾਂ ਦੀ ਜਿਹੜੀ ਕੈਂਡੀਡੇਟ ਤੀਜੀ ਪੋਜੀਸ਼ਨ ਤੇ ਰਹਿ ਗਈ ਸੀ ਰਾਖੀ ਇਸਰਾਨੀ, ਉਹਨੇ ਜਿਹੜਾ ਆ ਮਲੀਸਾ ਹਰਨਾਂਡੇਜ਼ ਨੂੰ ਸਪੋਰਟ ਕੀਤਾ ਸੀ। ਸੋ ਉਹਨਾਂ ਦਾ ਬਹੁਤ ਜ਼ੋਰ ਲੱਗਾ ਸੀ ਤੇ ਪਹਿਲੀ ਵਾਰੀ ਬੇ ਏਰੀਏ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਪੰਜਾਬੀ ਕਮਿਊਨਿਟੀ, ਸਿੱਖ ਕਮਿਊਨਿਟੀ ਵੱਲੋਂ ਵੀ ਡਾਕਟਰ ਆਇਸ਼ਾ ਬਹਾਵ ਦੇ ਹੱਕ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਜ਼ੋਰ ਲੱਗਾ ਸੀ। ਸੋ ਫਸਟ ਟਾਈਮ ਅਫਗਾਨ ਅਮਰੀਕਨ ਇਲੈਕਟਡ ਹੋਈ ਆ ਪਬਲਿਕ ਆਫਿਸ ਦੇ ਵਿੱਚ। ਇਹ ਜਿਹੜੀ ਕੈਰੀਅਰ ਦੀ ਸ਼ੁਰੂਆਤ ਆ 2018 ਦੇ ਵਿੱਚ ਸਿਟੀ ਕੌਂਸਲ ਤੋਂ ਸ਼ੁਰੂ ਕੀਤੀ ਸੀ ਡਾਕਟਰ ਆਇਸ਼ਾ ਬਹਾਵ ਨੇ, ਤੇ ਹੁਣ ਕਾਂਗਰਸ ਵੂਮਨ ਡਾਕਟਰ ਆਇਸ਼ਾ ਬਹਾਵ ਹੁਣ ਆਪਣਾ ਜਿਹੜਾ ਚਾਰਜ ਆ ਉਹ ਥੋੜੇ ਦਿਨਾਂ ਦੇ ਵਿੱਚ ਲੈ ਲਵੇਗੀ। ਜੀ, ਆਇਸ਼ਾ ਬਹਾਵ ਨੇ ਪ੍ਰਾਇਮਰੀ ਦੇ ਵਿੱਚ 26 ਪੁਆਇੰਟਾਂ ਦੇ ਨਾਲ ਜਿੱਤ ਹਾਸਲ ਕੀਤੀ ਸੀਗੀ, ਪਰ ਇਹ ਮਾਮਲਾ ਕਲੋਜ਼ ਰੇਸ ਤਾਂ ਬਣ ਗਈ ਜਿੱਦਾਂ ਤੁਸੀਂ ਦੱਸਿਆ ਵੀ ਜਿਹੜੇ ਸਪੈਸ਼ਲ ਇੰਟਰਸਟ ਗਰੁੱਪ ਏਪੈਕ ਵਰਗਿਆਂ ਨੇ ਮਿਲੀਅਨਸ ਆਫ ਡਾਲਰ ਆਇਸ਼ਾ ਬਹਾਵ ਦੇ ਉਲਟ ਪ੍ਰਚਾਰ ਦੇ ਵਿੱਚ ਖਰਚੇ। ਇਸੇ ਕਰਕੇ ਜਿਹੜੀ ਮਲੀਸਾ ਹਰਨਾਂਡੇਜ਼ ਆ ਉਹ ਇਸ ਨੂੰ ਬਹੁਤ ਕੜੀ ਟੱਕਰ ਦੇਣ ਦੇ ਵਿੱਚ ਕਾਮਯਾਬ ਜਿਹੜੀ ਹੋ ਰਹੀ ਆ। ਤੇ ਜਿੱਦਾਂ ਤੁਸੀਂ ਦੱਸਿਆ ਵੀ ਤਕਰੀਬਨ 53% ਤੋਂ ਵੱਧ ਵੋਟਾਂ ਹੁਣ ਉਹਨਾਂ ਦੇ ਹੱਕ ਦੇ ਵਿੱਚ ਹੋ ਚੁੱਕੀਆਂ ਆ। ਸੋ ਨਵੀਆਂ ਕਈ ਹਜ਼ਾਰ ਵੋਟਾਂ ਜਿਹੜੀਆਂ ਉਹ ਗਣੀਆਂ ਗਈਆਂ, ਜਿਸ ਦੇ ਕਰਕੇ ਇਹਨਾਂ ਦੀ ਜਿੱਤ ਜਿਹੜੀ ਆ ਉਹ ਹੁਣ ਯਕੀਨੀ ਮੰਨੀ ਜਾ ਰਹੀ ਆ। ਸੋ ਐਰਿਕ ਸਵੈਲਵੈਲ ਜਿਹਦੇ ਘਰੇ ਵਾਸ਼ਿੰਗਟਨ DC ਦੇ ਵਿੱਚ ਅੱਜ ਸਵੇਰੇ ਹੀ ਫੈਡਰਲ ਏਜੰਟਸ ਨੇ ਛਾਪੇਮਾਰੀ ਕੀਤੀ ਆ, ਉਸ ਦੇ ਸੈਕਸ਼ੂਅਲ ਮਿਸਕੰਡਕਟ ਐਲੀਗੇਸ਼ਨਸ ਉਸ ਦੇ ਬਾਬਤ, ਜਿਸ ਕਰਕੇ ਉਸ ਨੂੰ ਕੈਲੀਫੋਰਨੀਆ ਦੀ ਗਵਰਨਰ ਦੇ ਰੇਸ ਚੋਂ ਵੀ ਬਾਹਰ ਹੋਣਾ ਪਿਆ ਤੇ ਨਾਲ ਦੇ ਨਾਲ ਉਸ ਨੂੰ ਆਪਣੇ ਜਿਹੜੇ ਅਹੁਦੇ ਤੋਂ ਵੀ ਅਸਤੀਫਾ ਦੇਣਾ ਪਿਆ ਸੀ। ਉਸੇ ਦੀ ਸੀਟ ਦੀ ਪੂਰਤੀ ਦੇ ਲਈ ਇਹ ਜਿਹੜੀ ਸਪੈਸ਼ਲ ਇਲੈਕਸ਼ਨ ਹੋਈ ਸੀ, ਤੇ ਸੇਮ ਇਲੈਕਸ਼ਨ ਹਰਜੋਤ ਸਿੰਘ ਜੀ ਇੱਕ ਵਾਰੀ ਫੇਰ ਨਵੰਬਰ 'ਚ ਹੋਊਗੀ ਤੇ ਦੋਨੋਂ ਹੀ ਸੇਮ ਕੈਂਡੀਡੇਟ ਉਹਦੇ ਵਿੱਚ ਜਿਹੜੇ ਉਹ ਆਪਸ 'ਚ ਭਿੜਨਗੇ। ਟੱਕਰ ਕਿੰਨੀ ਸੀ ਜਿਹੜੀ ਡਾਕਟਰ ਆਇਸ਼ਾ ਬਹਾਵ ਆ ਉਹਨਾਂ $4 ਲੱਖ ਇਕੱਠਾ ਕੀਤਾ ਸੀ, ਛੋਟੇ ਜਿਹੜੇ ਸਪਾਂਸਰ ਸੀ ਜਾਂ ਦੇਣ ਵਾਲੇ, ਤੇ ਦੂਸਰੇ ਪਾਸੇ ਮਲੀਸਾ ਹਰਨਾਂਡੇਜ਼ ਦੇ ਕੋਲ $6 ਮਿਲੀਅਨ ਤੱਕ ਦੀ ਜਿਹੜੀ ਏਪੈਕ ਵਗੈਰਾ ਉਹ ਆਰਗੇਨਾਈਜੇਸ਼ਨ ਦੀ ਸਪੋਰਟ ਸੀ।